ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲ ਦੀ ਧੜਕਣ ਭੁਲੇਖਾ ਟੀਵੀ। ਤੁਹਾਡਾ ਮਨਪਸੰਦ ਭੁਲੇਖਾ ਟੀਵੀ ਜੋ ਭੁਲੇਖਾ ਨਹੀਂ ਪਾਉਂਦਾ, ਰਾਹ ਪਾਉਂਦਾ ਹੈ। ਤੇ ਉਸੇ ਭੁਲੇਖਾ ਟੀਵੀ ਦੇ ਪ੍ਰੋਗਰਾਮ ਗੱਲਬਾਤ ਦੇ ਨਾਲ ਹਾਜ਼ਰ ਤੁਹਾਡੀ ਸੇਵਾ ਵਿੱਚ ਤੁਹਾਡਾ ਸੇਵਕ। ਯਾਰ ਜੇ ਸਹੀ ਪੁੱਛੋ ਤੇ ਜੋ ਗੱਲ ਮੈਂ ਕਰਨਾ ਚਾਹ ਰਿਹਾ ਸੀ ਮੈਨੂੰ ਯਾਦ ਹੀ ਕੋਈ ਨਹੀਂ। ਹੁਣ ਇਹ ਮੈਨੂੰ ਪਤਾ ਨਹੀਂ ਇਹਦੇ ਵਿੱਚ ਤੁਹਾਡੀ ਬਿਹਤਰੀ ਹੈ ਜਾਂ ਮੇਰੀ ਕਿਸਮਤ ਚੰਗੀ ਹੈ ਕਿ ਮੈਂ ਗੱਲ ਕਹਿ ਕੇ ਗਵਾਨ ਤੋਂ ਬਚ ਗਿਆ ਤੇ ਤੁਸੀਂ ਗੱਲ ਸੁਣਿਆ ਬਗੈਰ ਗੱਲ ਸੁਣਨ ਤੋਂ ਬਚ ਗਏ। ਪਰ ਹਾਲਾਤ ਕੁਝ ਇੰਨੇ ਵੀ ਮਾਠੇ ਨਹੀਂ। ਸੋਚਣਾ ਚਾਹੀਦਾ, ਬੜੇ ਗੌਰ ਨਾਲ ਸੋਚਣਾ ਚਾਹੀਦਾ ਹੈ ਕਿ ਅਸੀਂ ਸੋਚ ਕੀ ਰਹੇ ਹਾਂ। ਪਰ ਸਾਡੇ ਕੋਲ ਤਾਂ ਇੰਨਾ ਟਾਈਮ ਹੀ ਕੋਈ ਨਹੀਂ ਕਿ ਅਸੀਂ ਬੜੇ ਆਰਾਮ ਨਾਲ ਸੋਚੀਏ, ਬੜੇ ਗੌਰ ਨਾਲ ਸੋਚੀਏ, ਬਲਕਿ ਗੌਰ ਤੋਂ ਵੀ ਗੌਰ ਨਾਲ ਸੋਚੀਏ ਕਿ ਅਸੀਂ ਸੋਚ ਕੀ ਰਹੇ ਹਾਂ। ਬਸ ਟੁਰੇ ਜਾ ਰਹੇ ਹਾਂ। ਕਦੀ ਸੋਚ ਐਂ ਲੈ ਜਾਂਦੀ ਹੈ, ਕਦੀ ਸੋਚ ਐਂ ਲੈ ਜਾਂਦੀ, ਕਦੀ ਐਂ ਲੈ ਜਾਂਦੀ, ਕਦੀ ਪਿਛਾਂ ਲੈ ਜਾਂਦੀ। ਪਰ ਇਹ ਸੋਚ ਸਾਡੀ ਸੋਚ ਨਹੀਂ ਹੈ। ਇਹ ਸੋਚ ਉਹਨਾਂ ਦੀ ਸੋਚ ਹੈ ਜੋ ਸਾਨੂੰ ਆਪਣੀ ਸੋਚ ਦੇ ਮੁਤਾਬਕ ਟੋਰਨਾ ਚਾਹੁੰਦੇ ਨੇ ਤੇ ਅਸੀਂ ਟੁਰੀ ਜਾ ਰਹੇ। ਕੋਈ ਸ਼ੌਰ ਨਹੀਂ, ਕੋਈ ਸੈਂਸ ਨਹੀਂ। ਉਹ ਕਹਿੰਦੇ ਨੇ ਕਿ ਸ਼ੌਰ ਆ ਗਈ, ਇਹ ਉਹ ਲਟਰਮ ਪਟਰਮ, ਕੁਝ ਵੀ ਕੋਈ ਨਹੀਂ। ਸਭ ਕਿੱਸਾ ਕਹਾਣੀ ਆ, ਬਸ ਵਿਹਲੀਆਂ ਗਲੀਆਂ, ਵੀਰਾਨ ਗਲੀਆਂ ਤੇ ਬੰਦ ਗਲੀਆਂ ਨੇ। ਹੁਣ ਹੈ ਕੀ ਗੱਲ ਉਹ ਪੁਰਾਣੀ ਹੈ ਜਿਵੇਂ ਗੌਤਮ ਬੁੱਧ ਕਹਿੰਦਾ ਹੈ ਕਿ ਸ਼ੌਰ ਦੁੱਖ ਹੈ ਤੇ ਦੁੱਖ ਦਾ ਸ਼ੌਰ ਦੁੱਖ ਹੈ। ਅਸੀਂ ਤਾਂ ਇਹ ਫਰਜ਼ ਕਰ ਲਿਆ ਕਿ ਸਿਰਫ ਸੈਂਸਿਟਿਵ ਲੋਕ, ਬਾਸ਼ਊਰ ਲੋਕ, ਸਮਝਦਾਰ ਲੋਕ ਸਿਰਫ ਉਹ ਅਜ਼ੀਅਤ ਦੀ ਮਾਰ ਚੱਲਦੇ ਨੇ, ਸਿਰਫ ਉਹ ਸ਼ੌਰ ਦੀ ਅਜ਼ੀਅਤ ਸਹਿੰਦੇ ਨੇ, ਸਿਰਫ ਉਹ ਸ਼ੌਰ ਦਾ ਦੁੱਖ ਬਰਦਾਸ਼ਤ ਕਰਦੇ ਨੇ। ਪਰ ਗੱਲ ਐਨੀ ਨਹੀਂ ਹੈ। ਇਸ ਲਈ ਕਿ ਦੁਨੀਆ ਵਿੱਚ ਹਰ ਬੰਦਾ ਕਿਸੇ ਨਾ ਕਿਸੇ ਹਿਸਾਬ ਦੇ ਨਾਲ ਕਿਸੇ ਨਾ ਕਿਸੇ ਸ਼ੌਰ ਪਾਰੂ ਦੁੱਖ ਦਾ ਸ਼ਿਕਾਰ ਹੈ। ਤੇ ਅਸੀਂ ਪਤਾ ਕੀ ਸਮਝਦੇ ਹਾਂ? ਅਸੀਂ ਸਮਝਦੇ ਹਾਂ ਕਿ ਆਮ ਬੰਦਾ ਜਿਹੜਾ ਹੈ ਉਹਨੂੰ ਕੀ ਸ਼ੌਰ ਹੈ। ਅਸੀਂ ਆਮ ਬੰਦਿਆਂ ਨੂੰ ਬੇਸ਼ੌਰ ਸਮਝਦੇ ਹਾਂ, ਕਾਮਨ ਮੈਨ ਨੂੰ ਬੇਸ਼ੌਰ ਸਮਝਦੇ ਹਾਂ, ਬੇਸਮਝ ਸਮਝਦੇ ਹਾਂ, ਜੋ ਸੋਚ ਨਹੀਂ ਸਕਦਾ, ਜਿਸ ਨੂੰ ਕਿਸੇ ਗੱਲ ਦਾ ਸ਼ੌਰ ਨਹੀਂ ਹੈ। ਹਾਲਾਂਕਿ ਇਹੋ ਕਾਮਨ ਮੈਨ ਗੁੱਡ ਮੈਨ ਟੂ ਦੀ ਲਾਲਟੈਨ। ਜੇ ਤੁਸੀਂ ਕਦੀ ਇਸ ਕਾਮਨ ਮੈਨ ਗੁੱਡ ਮੈਨ ਟੂ ਦੀ ਲਾਲਟੈਨ ਦੇ ਅੰਦਰ ਵੜ ਕੇ ਵੇਖੋ, ਉਹਦਾ ਫਲਸਫਾ ਸੁਣੋ, ਉਹਦਾ ਸ਼ੌਰ ਸੁਣੋ ਤੇ ਤੁਸੀਂ ਆਪ ਫੁੜਕ ਜਾਓ। ਤੁਹਾਡੇ 14 ਤਬਕ ਰੋਸ਼ਨ ਹੋ ਜਾਣ ਕਿ ਕਿੱਡਾ ਭਾਰੀ ਫਲਸਫਾ ਜਿਹੜਾ ਕੋਈ ਚੰਗਾ ਭਲਾ ਕੋਈ 500 ਟਨ ਦਾ ਉਹ ਸਿਰ ਤੇ ਚੁੱਕੀ ਫਿਰਦਾ, ਸੀਨੇ ਤੇ ਪਾਈ ਫਿਰਦਾ। ਇਸ ਲਈ ਕਿ ਤੁਸੀਂ ਹਰ ਗੱਲ ਨੂੰ ਆਪਣੀ ਡਾਂਗ ਦੇ ਨਾਲ ਮਾਪਨੇ ਹੋ। ਕਾਮਨ ਮੈਨ ਦਾ ਦੁੱਖ ਵੱਖਰਾ ਹੈ, ਕਾਮਨ ਮੈਨ ਗੁੱਡ ਮੈਨ ਟੂ ਦੀ ਲਾਲਟੈਨ। ਹੁਣ ਹੁੰਦਾ ਕੀ ਹੈ? ਹੋ ਇਹ ਰਿਹਾ ਹੈ ਕਿ ਹਰ ਉਹ ਬੰਦਾ ਜੋ ਨਾਨ ਕਾਮਨ ਮੈਨ ਹੈ, ਆਮ ਆਦਮੀ ਨਹੀਂ ਹੈ, ਕੋਈ ਥੋੜਾ ਇੱਕ ਦੋ ਪੌੜੀਆਂ ਉਤੇ ਦਾ ਬੰਦਾ ਹੈ, ਉਹਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਉਹ ਉਸ ਕਾਮਨ ਮੈਨ ਦਾ ਇਸਤਿਹਸਾਲ ਕਰ ਸਕੇ, ਉਸ ਕਾਮਨ ਮੈਨ ਨੂੰ ਵਰਤ ਸਕੇ। ਤੇ ਉਸ ਕਾਮਨ ਮੈਨ ਦੀ ਹੈਸੀਅਤ ਸਾਡੇ ਸਮਾਜ ਵਿੱਚ ਸਿਰਫ ਇੱਕ ਵੋਟਰ ਦੀ ਰਹਿ ਗਈ। ਹੁਣ ਕਾਮਨ ਮੈਨ ਗੁੱਡ ਮੈਨ ਟੂ ਦੀ ਲਾਲਟੈਨ, ਹੁਣ ਉਹ ਇਨਸਾਨ ਨਹੀਂ ਰਿਹਾ, ਵੋਟਰ ਬਣ ਗਿਆ ਕਿ ਚੰਗੇ ਭਲੇ ਲੋਕ ਹੀ ਐਂ ਸਾਫਾ ਵਲੇਟ ਕੇ ਆਉਂਦੇ ਨੇ, ਗੱਡੀਆਂ ਛਾਂ ਕਰਕੇ ਲਿਆਉਂਦੇ ਨੇ, ਕਾਮਨ ਮੈਨ ਨੂੰ ਥੋੜਾ ਜਿਹਾ ਉਰਾਂ ਪਰਾਂ ਕਰਕੇ ਖੁਸ਼ ਕਰਦੇ ਨੇ ਔਰ ਉਸ ਤੋਂ ਬਾਅਦ ਵੋਟ ਲੈ ਕੇ ਪਾਸੇ ਹੋ ਜਾਂਦੇ ਨੇ। ਕਾਮਨ ਮੈਨ ਨੂੰ ਜਦੋਂ ਵੀ ਕਿਸੇ ਕੋਈ ਪ੍ਰੋਬਲਮ ਦਾ ਉਹ ਸ਼ਿਕਾਰ ਹੁੰਦਾ ਹੈ, ਉਹ ਸਿੱਧਾ ਜਾਂਦਾ ਜਿਹਨੂੰ ਵੋਟ ਦਿੱਤੇ ਹੁੰਦੇ ਨੇ ਤੇ ਅੱਗੋਂ ਕੋਈ ਨਹੀਂ ਲੱਭਦਾ। ਵੋਟ ਲੈਣ ਵਾਲਾ ਅੰਦਰੋਂ ਨਹੀਂ ਨਿਕਲਦਾ ਤੇ ਬਾਹਰ ਬੈਠੇ ਹੋਏ ਚਮਚੇ ਕਹਿੰਦੇ ਭਗਵਾਨ ਜੀ ਮੀਆਂ ਸਾਹਿਬ ਲਾਹੌਰ ਗਏ ਨੇ, ਮੀਆਂ ਸਾਹਿਬ ਪਸ਼ੌਰ ਗਏ ਨੇ, ਮੀਆਂ ਸਾਹਿਬ ਇਸਲਾਮਾਬਾਦ ਗਏ ਨੇ। ਤੇ ਕਾਮਨ ਮੈਨ ਗੁੱਡ ਮੈਨ ਟੂ ਦੀ ਲਾਲਟੈਨ ਮਾਯੂਸ ਹੋ ਕੇ ਉਹਨਾਂ ਦੇ ਬੂਹੇ ਤੋਂ ਮੁੜ ਆਉਂਦਾ। ਗੱਲ ਹੋ ਰਹੀ ਸੀ ਕਾਮਨ ਮੈਨ ਦੇ ਸ਼ੌਰ ਦੀ ਕਿ ਕਾਮਨ ਮੈਨ ਨੂੰ ਜਿਸ ਚੀਜ਼ ਦਾ ਸ਼ੌਰ ਹੈ ਉਹਨੂੰ ਅਸੀਂ ਕਹਿ ਸਕਦੇ ਹਾਂ ਡਾਇਰੈਕਟ ਐਕਸ਼ਨ। ਮਸਲਨ ਸਾਡੇ ਕੋਲ ਜਿਹੜਾ ਸ਼ੌਰ ਹੈ ਬੜਾ ਮਾਠਾ ਜਿਹਾ ਸ਼ੌਰ ਹੈ ਕਿ ਯੂ ਨਾ ਹੋ ਤਾਂ ਉਹ ਹੋ ਜਾਏ, ਫਲਾਣਾ ਹੋ ਤਾਂ ਢਮਕਾ ਹੋ ਜਾਏ। ਅਸੀਂ ਦਿੱਲੀ ਨਾਲ ਫਸੇ ਹਾਂ ਕਿ ਹਰ ਗੱਲ ਲਈ ਸਾਨੂੰ
ਇੱਕ ਦਲੀਲ, ਦੋ ਦਲੀਲ, ਤਿੰਨ ਦਲੀਲ, ਪਿਆਜ਼ ਦੇ ਗੰਢੇ ਤਰ੍ਹਾਂ ਛਿਲਕੇ ਲਾਈ ਜੋ ਦਲੀਲਾਂ ਨਿਕਲੀ ਜਾਂਦੀਆਂ ਨੇ, ਅਖੀਰ ਦੇ ਵਿੱਚ ਕੁਝ ਵੀ ਨਹੀਂ ਰਹਿੰਦਾ। ਲੀਰਾਂ ਦੀ ਖੁੱਦੋ ਤਰ੍ਹਾਂ ਵਿੱਚੋਂ ਖਾਲੀ ਹੈ। ਹਾਲਾਂਕਿ ਅਸੀਂ ਉਸ ਨੂੰ ਸ਼ਾਉਰ ਕਹਿ ਰਹੇ ਕਿ ਲੀਰਾਂ ਦੀ ਖੁੱਦੋ ਜੋ ਸਾਡੇ ਨਜ਼ਦੀਕ ਸ਼ਾਉਰ ਹੈ, ਪਰ ਉਹ ਸ਼ਾਉਰ ਨਹੀਂ ਹੈ, ਉਹ ਤੇ ਬੇਸ਼ੌਰੀ ਦੀ ਕੋਈ ਪੌੜੀ ਲੱਗਦੀ ਹੈ। ਤੇ ਕਾਮਨ ਮੈਨ ਕੋਲ ਜਿਹੜਾ ਸ਼ਾਉਰ ਹੈ ਉਹਦਾ ਤਰਜਮਾ ਬਣਦਾ ਹੈ ਡਾਇਰੈਕਟ ਐਕਸ਼ਨ। ਹੁਣ ਮਸਲਨ ਇਸ ਡਾਇਰੈਕਟ ਐਕਸ਼ਨ ਨੂੰ ਤੁਸੀਂ ਸਮਝਣਾ ਹੋਵੇ ਤੇ ਕਾਮਨ ਮੈਨ ਦੇ ਇਸੇ ਡਾਇਲਾਗ ਤੋਂ ਤੁਸੀਂ ਉਹਦਾ ਸਾਰਾ ਫਲਸਫਾ ਸਮਝ ਸਕਦੇ ਹੋ। ਹੁਣ ਕਾਮਨ ਮੈਨ ਕੀ ਫਰਮਾਉਂਦਾ ਹੈ? ਕਾਮਨ ਮੈਨ ਗੁੱਡ ਮੈਨ ਟੂ ਦੀ ਲਾਲਟੈਨ। ਉਹ ਫਰਮਾਉਂਦਾ ਹੈ ਕਿ ਉਤਲੇ ਵੜਨ ਭਾਂਡੇ ਦੇ ਵਿੱਚ ਜਿਵੇਂ ਮਰਜ਼ੀ ਲੜੀ ਮਰੀ ਜਾਣ, ਜਿਵੇਂ ਮਰਜ਼ੀ ਜੂਤ ਪਟਾਂਗ ਕਰੀ ਜਾਣ, ਪਰ ਸਾਨੂੰ ਤੇ ਭਗਵਾਨ ਜੀ ਰੋਟੀ ਚਾਹੀਦੀ ਹੈ, ਕਪੜਾ ਚਾਹੀਦਾ, ਮਕਾਨ ਚਾਹੀਦਾ, ਰੁਜ਼ਗਾਰ ਚਾਹੀਦਾ, ਸਕੂਨ ਚਾਹੀਦਾ। ਪਰ ਉਤਲੇ ਉਸ ਕਾਮਨ ਮੈਨ ਤੋਂ ਜ਼ਿਆਦਾ ਬਾਸ਼ਊਰ ਨੇ। ਉਹ ਕਹਿੰਦੇ ਨੇ ਕਿ ਜੇ ਇਸ ਕਾਮਨ ਮੈਨ ਗੁੱਡ ਮੈਨ ਟੂ ਦੀ ਲਾਲਟੈਨ ਨੂੰ ਅਸੀਂ ਰੋਟੀ, ਕਪੜਾ, ਮਕਾਨ, ਰੁਜ਼ਗਾਰ, ਮਸਾਵਾਤ ਤੇ ਹੋਰ ਪਤਾ ਨਹੀਂ ਕੀ ਕੁਛ ਸਹੂਲਤਾਂ ਤੇ ਹਕੂਕ ਦੇ ਦਿੱਤੇ ਤੇ ਇਸ ਕਾਮਨ ਮੈਨ ਨੇ ਸਾਡੇ ਕਾਬੂ ਨਹੀਂ ਆਣਾ। ਤੇ ਮੈਨੂੰ ਇਹ ਲੱਗਦਾ ਹੈ ਕਿ ਕੋਈ ਦਿਨ ਐਸਾ ਜ਼ਰੂਰ ਆਣਾ। ਉਹ ਆਪਣਾ ਯਾਰ ਨਹੀਂ ਡਾਊਨਟਾਊਨ ਵਾਲਾ ਫੈਜ਼ ਸਾਹਿਬ, ਉਹ ਕਹਿੰਦੇ ਨੇ ਨਾ ਕਿ ਪਤਾ ਨਹੀਂ ਯਾਰ ਉਹ ਕੀ ਸੌਖਾ ਜਿਹਾ ਕੰਮ ਹੈ, ਪਰ ਮੈਨੂੰ ਯਾਦ ਨਹੀਂ ਆ ਰਿਹਾ। ਹਾਂ, ਫੈਜ਼ ਸਾਹਿਬ ਫਰਮਾਉਂਦੇ ਨੇ ਇਸ ਲਈ ਕਿ ਫੈਜ਼ ਸਾਡਾ ਯਾਰ ਹੈ, ਉਹ ਡਾਊਨਟਾਊਨ ਦਾ ਪ੍ਰਿੰਸ ਹੈ ਤੇ ਯਾਰਾਂ ਦਾ ਯਾਰ ਹੈ। ਤੇ ਫੈਜ਼ ਸਾਹਿਬ ਕਹਿੰਦੇ ਨੇ ਕਿ ਤਖਤ ਉਛਾਲੇ ਜਾਏਂਗੇ, ਤਾਜ ਗਿਰਾਏ ਜਾਏਂਗੇ। ਯਾਰ ਇਹ ਸਾਰਾ ਕੋਈ ਝੋਲਾ ਮਾਰ ਕੇ ਅਸੀਂ ਪਰਾ ਮਾਰਨਾ। ਤੇ ਕਾਮਨ ਮੈਨ ਦਾ ਡਾਇਰੈਕਟ ਐਕਸ਼ਨ ਇੱਕ ਦਿਨ ਫੈਜ਼ ਸਾਹਿਬ ਦੀ ਇਸ ਗੱਲ ਨੂੰ ਸਮਝ ਜਾਣਾ। ਡਰੋ ਉਸ ਵੇਲੇ ਤੋਂ ਜਦੋਂ ਕਾਮਨ ਮੈਨ ਗੁੱਡ ਮੈਨ ਟੂ ਦੀ ਲਾਲਟੈਨ ਉਸਨੇ ਇਹ ਸੋਚ ਲਿਆ ਕਿ ਉਤਲਿਆਂ ਦੇ ਇਹ ਰੌਲੇ ਤੇ ਮੁੱਕਣੇ ਹੀ ਕੋਈ ਨਹੀਂ। ਇਸ ਲਈ ਬਿਹਤਰ ਇਹੀ ਹੈ ਕਿ ਇਸ ਰੌਲੇ 'ਚ ਅਸੀਂ ਆਪ ਪੈ ਜੀ ਤੇ ਉਤਲਿਆਂ ਨੂੰ ਆਖੀਏ ਸਾਹਿਬ ਬਹਾਦਰ ਹੁਣ ਜਾਓ ਘਰੋਂ ਕਰੀ ਚੁਗਾ ਵਿਹਲਾ ਕਰੋ। ਹੁਣ ਸਾਨੂੰ ਸਾਰਾ ਕੁਛ ਆਪ ਸਾਂਭਣ ਦਿਓ, ਕੁਰਸੀਆਂ ਆਪ ਸਾਂਭਣ ਦਿਓ, ਅਸੈਂਬਲੀਆਂ ਆਪ ਸਾਂਭਣ ਦਿਓ, ਸਾਡੀ ਜੋ ਫਸੀ ਹੈ ਸਾਨੂੰ ਆਪ ਨਿਬੇੜਨ ਦਿਓ। ਤੁਹਾਡੀ ਕੋਈ ਲੋੜ ਨਹੀਂ ਇਸ ਲਈ ਕਿ ਤੁਸੀਂ 1947 ਤੋਂ ਲੈ ਕੇ ਹੀ ਯਾਰ ਸਾਨੂੰ ਪੰਗੇ ਜੀ ਪਾਈ ਰੱਖਿਆ। ਸਵਾਦ ਨਹੀਂ ਆਇਆ ਜੀਣ ਦਾ, ਹਕੂਕ ਨਹੀਂ ਮਿਲੇ, ਸਕੂਨ ਨਹੀਂ ਮਿਲਿਆ, ਰੋਟੀ ਰੋਜ਼ੀ ਰੁਜ਼ਗਾਰ ਨਹੀਂ ਮਿਲਿਆ, ਨਾ ਕਪੜਾ ਮਿਲਿਆ, ਨਾ ਮਕਾਨ ਮਿਲਿਆ, ਨਾ ਮਸਾਵਾਤ ਮਿਲੀ, ਨਾ ਸਾਨੂੰ ਸਾਡੇ ਹਕੂਕ ਮਿਲੇ। ਤੇ ਡਰ ਉਸ ਵੇਲੇ ਤੋਂ ਜਦੋਂ ਕਾਮਨ ਮੈਨ ਨੇ ਉਹ ਆਪਣੇ ਕੀ ਨਾਂ ਲਿੱਤਾ ਸੀ ਉਹਦਾ, ਹਾਂ ਫੈਜ਼ ਸਾਹਿਬ, ਕਿ ਜਦੋਂ ਕਾਮਨ ਮੈਨ ਨੇ ਫੈਜ਼ ਸਾਹਿਬ ਦਾ ਇਹ ਸ਼ੇਰ ਸਮਝ ਲਿਆ, ਡਾਊਨਟਾਊਨ ਦੇ ਉਸ ਪ੍ਰਿੰਸ ਦਾ ਇਹ ਸ਼ੇਰ ਸਮਝ ਲਿਆ, यारां दे यार फैज साहब का शेर समझ लिया कि जब तख्त गिराए जाएंगे, यानी कि तख्त मुदे करते जाएंगे, ताज उछाले जाएंगे ढड़न, जिमें वो की कहते क्रिकेट की गेंद उछाली जाती है, या जिमें बिचियां पान लई टुल मार के जड़ा गुली डंडे वाली जड़ी है गुली सुटी जाती है। डरो उस वेले तो कि जदों बाशाऊर कामन मैन गुड मैन टू दी लालटैन ने हालात नूं समझ लिया ਤੇ ਹਾਲਾਤ ਨੂੰ ਆਪਣੇ ਹਿਸਾਬ ਨਾਲ ਚਲਾਉਣ ਦੀ ਕੋਸ਼ਿਸ਼ ਕੀਤੀ ਤੇ ਫਿਰ ਉਤਲਿਆਂ ਦੀਆਂ ਲੜਾਈਆਂ ਕਿਸੇ ਭਾਅ ਨਹੀਂ ਰਹਿਣੀਆਂ, ਉਹਨਾਂ ਦਾ ਹੋਣਾ ਗੈਰ ਜ਼ਰੂਰੀ ਹੋ ਜਾਣਾ। ਤੇ ਕਾਮਨ ਮੈਨ ਨੇ ਉਹਨਾਂ ਨੂੰ ਘਰੋਂ ਘਰੀ ਭੇਜ ਕੇ ਆਪ ਕੁਰਸੀ ਸਾਂਭ ਕੇ ਆ ਕੇ ਕਹਿਣਾ ਕਿ ਵਜਾਓ ਖੜਕਾਓ ਅਦਲ ਦੀਆਂ ਜਗੀਰਾਂ, ਅੱਜ ਸਾਰਿਆਂ ਦੇ ਹਕੂਕ ਪੂਰੇ ਹੋਣਗੇ। ਤੇ ਯਾਰ ਸੋਚੋ ਇਹ ਜਿਹੜੇ ਬਹੁਤ ਜ਼ਿਆਦਾ ਆਪਣੇ ਆਪ ਨੂੰ ਬਾਸ਼ਊਰ ਬਣਾਈ ਫਿਰਦੇ ਨੇ, ਸਮਝਦਾਰ ਬਣਾਈ ਫਿਰਦੇ ਨੇ, ਸ਼ੌਰੋ ਆਗਹੀ ਦਾ ਮੰਬਾ ਖੰਭਾ ਪਤਾ ਨਹੀਂ ਕੀ ਕੁਝ ਅੱਬਾ ਬਣਾਈ ਫਿਰਦੇ ਨੇ, ਉਹਨਾਂ ਦਾ ਕੀ ਬਣੇਗਾ? ਉਹ ਜਿਹੜੇ ਕਿ ਵੋਟ ਲੈ ਕੇ ਜਾ ਕੇ ਕਾਨੂੰਨ ਨਹੀਂ ਬਣਾਉਂਦੇ, ਨਾਲੀਆਂ ਦੇ ਪਿੱਛੇ ਲੜਦੇ ਨੇ ਕਿ ਇੰਨੀਆਂ ਨਾਲੀਆਂ ਮੈਨੂੰ ਦੇ ਦਿਓ, ਇੰਨੀਆਂ ਗਟਰ ਮੈਨੂੰ ਦੇ ਦਿਓ। ਯਾਰ ਮੈਂ ਭੁੱਖਾ ਕੋਈ ਇੰਨੇ ਕੁ ਜਿਹੜਾ ਡਿਸਪੈਂਸਰੀਆਂ ਮੈਨੂੰ ਦੇ ਦਿਓ ਤਾਂ ਕਿ ਮੈਂ 2-4 ਨਾਲੀਆਂ ਕੋ 5-6 ਸੜਕਾਂ ਕੋ 2-4 ਡਿਸਪੈਂਸਰੀਆਂ ਖਾ ਕੇ ਡਕਾਰ ਮਾਰ ਸਕਾਂ। ਯਾਰ ਇਲੈਕਸ਼ਨ ਤਾਂ ਬੜਾ ਖਰਚ ਕੀਤਾ। ਕਾਮਨ ਮੈਨ ਕੋਲ ਗਵਾਉਣ ਲਈ ਕੁਝ ਨਹੀਂ, ਉਹਦੇ ਕੋਲ ਗਵਾਉਣ ਦੇ ਲਈ ਸਿਰਫ ਜ਼ੰਜੀਰਾਂ ਨੇ ਤੇ ਉਹਦੇ ਕੋਲ ਪਾਉਣ ਲਈ ਪੂਰੀ ਦੁਨੀਆ ਪਈ ਹੈ। ਤਾਂ ਹੀ ਤਾਂ ਮੈਂ ਕਹਿਣਾ ਕਿ ਕਾਮਨ ਮੈਨ ਗੁੱਡ ਮੈਨ ਟੂ ਦੀ ਲਾਲਟੈਨ, ਕਦਰ ਕਰੋ ਯਾਰ ਉਸ ਕਾਮਨ ਮੈਨ
ਕਿਉਂ ਉਹਦੇ ਹੱਥੋਂ ਬੇਇੱਜ਼ਤ ਹੁੰਦੇ ਹੋ ਯਾਰ? ਖੁਦਾ ਦਾ ਖੌਫ ਕਰੋ। ਵੇਲਾ ਵੇਖੋ, ਕਿੰਨੇ ਵਰੇ ਗੁਜ਼ਰ ਗਏ ਨੇ। ਇਹ ਨਾ ਸੋਚੋ ਕਿ ਸਦੀਆਂ ਗੁਜ਼ਰਨਗੀਆਂ। ਇਸ ਲਈ ਕਿ ਸਾਰਾ ਕੁਝ ਸਿਮਟ ਰਿਹਾ ਹੈ, ਸਾਰਾ ਕੁਝ ਸਿਮਟ ਰਿਹਾ ਹੈ, ਸਰਕਲ ਪੂਰਾ ਹੋ ਰਿਹਾ ਹੈ। ਤਾਰੀਖ ਨੇ ਅਗਾਂਹ ਵਧਣਾ ਹੈ, ਗੋਲ ਦਾਇਰੇ ਵਿੱਚ ਨਹੀਂ ਘੁੰਮਣਾ। ਤੇ ਇੱਕ ਦਿਨ ਕਾਮਨ ਮੈਨ ਨੇ ਸਾਰੇ ਅਖਤਿਆਰ ਆਪੇ ਸੋ ਮੋਟਿਵ ਐਕਸ਼ਨ ਲੈ ਕੇ ਸਾਂਭ ਲੈਣੇ ਨੇ। ਡਰੋ ਉਸ ਵੇਲੇ ਤੋਂ, ਅਜੇ ਵੀ ਵੇਲਾ ਹੈ ਕਿ ਗੱਲ ਸੁਣੋ। ਕਿਸ ਦੀ? ਕਾਮਨ ਮੈਨ ਦੀ। ਕਾਮਨ ਮੈਨ ਗੁੱਡ ਮੈਨ ਟੂ ਦੀ ਲਾਲਟਨ। ਗੱਲ ਨਿੱਕੀ ਜਿਹੀ, ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ? ਮੈਨੂੰ ਤੇ ਕੋਈ ਸਮਝ ਨਹੀਂ, ਤੁਹਾਨੂੰ ਹੈ ਜੇ ਸਮਝੋ ਤੇ ਸਮਝਾਓ, ਕਹਾਣੀ ਬੰਨੇ ਲਾਓ। ਗੱਲ ਨਿੱਕੀ ਜਿਹੀ, ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ?